ਹਮੇਸ਼ਾ ਹੀ ਵਿਵਾਦਾਂ ਨਾਲ ਘਿਰੇ ਰਹਿਣ ਵਾਲੇ ਕਾਂਗਰਸੀ ਨੇਤਾ ਗੁਰਸਿਮਰਨ ਮੰਡ ਦੀ ਇੱਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੰਡ ਨੂੰ ਬਟਾਲਾ ਦੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜੀ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਗੁਰਦੁਆਰਾ ਕੰਧ ਸਾਹਿਬ ਵਿਖੇ ਇਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 534ਵਾਂ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ। ਇਸ ਫੋਟੋ ਨੂੰ ਲੈ ਕੇ ਸਿੱਖ ਸੰਗਤ ਦੀ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਪੱਤਰਕਾਰਾਂ ਵੱਲੋਂ ਇਸ ਵਾਇਰਲ ਹੋ ਰਹੀ ਫੋਟੋ ਦੀ ਪੜਤਾਲ ਕਰਨ ਲਈ ਬਟਾਲਾ ਦੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਅਤੇ ਉੱਥੇ ਇਸ ਫੋਟੋ ਬਾਰੇ ਗੁਰਦੁਆਰਾ ਕੰਧ ਸਾਹਿਬ ਜੀ ਦੇ ਮੈਨੇਜਰ ਗੁਰਤਿੰਦਰਪਾਲ ਸਿੰਘ ਗੋਰਾ ਨਾਲ ਗੱਲਬਾਤ ਕੀਤੀ। ਇਸ ਫੋਟੋ ਨੂੰ ਲੈ ਕੇ ਕੀ ਕਹਿਣਾ ਸੀ ਉਹਨਾਂ ਦਾ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਹਾਂਜੀ, ਸੁਖਪਾਲ ਸਿੰਘ ਜੀ ਬੋਲਦੇ ਹੋ? ਹਾਂਜੀ ਸੁਖਪਾਲ ਸਿੰਘ ਜੀ, ਪਰਮਜੀਤ ਸਿੰਘ ਅਕਾਲੀ ਬੋਲਦਾ ਜੀ। ਹਾਂਜੀ ਹਾਂਜੀ ਕੀ ਹਾਲ ਆ? ਵਧੀਆ ਵਧੀਆ ਜੀ। ਸੁਖਪਾਲ ਸਿੰਘ, ਤੁਹਾਡੀ ਫੋਟੋ ਆਈ ਮੇਰੇ ਕੋਲ ਇੱਕ। ਕਿੱਦਾਂ ਦੀ ਜੀ? ਮੇਰੇ ਕੋਲ ਤਾਂ ਕੱਲ ਹੀ ਆਈ ਆ। ਤੁਸੀਂ ਸਰੋਪਾ ਦੇ ਰਹੇ ਹੋ ਉਹਨੂੰ, ਹਰਸਿਮਰਨ ਮੰਡ ਨੂੰ, ਕੰਧ ਸਾਹਿਬ ਵਿਖੇ। ਹਾਂਜੀ ਸਰ, ਫੋਟੋ ਆਈ ਸੀ ਨਾ, ਫੋਟੋ ਮੈਨੂੰ ਪਤਾ ਨਹੀਂ, ਮੇਰੇ ਕੋਲ ਜਾਣੇ ਕੋ ਦਿੱਤਾ ਗਿਆ। ਮਤਲਬ ਪਤਾ ਨਹੀਂ ਸੀਗਾ ਮਤਲਬ ਮੈਨੂੰ ਉਹ ਬੰਦੇ ਬਾਰੇ ਸਰ ਪਤਾ ਨਹੀਂ ਸੀਗਾ, ਨਾ ਦਫ਼ਤਰ ਨੇ ਮੈਨੂੰ ਸੂਚਿਤ ਕੀਤਾ ਸੀ। ਮੈਨੂੰ ਸਿਰਫ ਇਹੋ ਦੱਸਿਆ ਵੀ ਕੋਈ ਨੁਮਾਇੰਦਾ ਆ ਰਿਹਾ ਬਾਹਰੋਂ। ਸਾਰੇ ਇਹ ਕਰਕੇ ਮੈਨੂੰ ਉਹ ਬੰਦੇ ਬਾਰੇ ਇੱਕ ਮਾਸਾ ਵੀ ਪਤਾ ਨਹੀਂ ਸੀ ਕੌਣ ਹੈ ਤੇ ਕੌਣ ਨਹੀਂ। ਉਹਨੇ ਲਿਬਾਸ ਇੱਦਾਂ ਦਾ ਪਾਇਆ ਸੀ ਜਗਤਾਰ ਬੱਦੀ ਦੀ, ਇਹ ਕਰਕੇ ਮੇਰੇ ਕੋਲ ਇਹ ਗਲਤੀ ਅਣਜਾਣੇ ਕੋ ਹੋ ਗਈ। ਕੀ ਤੁਸੀਂ ਉਹਨੂੰ ਬੰਦੇ ਨੂੰ ਜਾਣਦੇ ਨਹੀਂ ਸੀਗੇ ਵੀ ਉਹ ਬੰਦਾ ਨਹੀਂ ਕੌਣ ਆ? ਨਹੀਂ ਸਰ, ਬਿਲਕੁਲ ਨਹੀਂ ਸਰ ਜਾਣਦਾ। ਚਲੋ ਠੀਕ ਆ। ਫਿਰ ਤੁਹਾਨੂੰ ਦਫ਼ਤਰ ਦੇ ਵਿੱਚੋਂ ਕਿਸ ਬੰਦੇ ਨੇ ਇੰਸਟਰਕਸ਼ਨ ਦਿੱਤੀਆਂ ਸੀਗੀਆਂ ਵੀ ਇਹਨੂੰ ਸਰੋਪਾ ਪਾਓ? ਉਹ ਦੱਸੋ ਬੰਦਾ ਕਿਹੜਾ ਸੀਗਾ? ਸਰ ਦਫ਼ਤਰ ਚੋਂ ਕਿਸੇ ਨੇ ਸਿਰਫ ਮੈਨੂੰ ਆਵਾਜ਼ ਆਈ ਕੋਈ ਨੁਮਾਇੰਦਾ ਆ ਰਿਹਾ ਆ। ਇੱਕ ਮੇਰੇ ਧਿਆਨ ਨਾਲ ਗੱਲ ਸੁਣੋ। ਤੁਸੀਂ ਉੱਥੇ ਗ੍ਰੰਥੀ ਹੋ? ਜੀ ਮੈਂ ਗ੍ਰੰਥੀ ਹਾਂ। ਗ੍ਰੰਥੀ ਹੋ, ਮਤਲਬ ਜਦੋਂ ਵੀ ਕੋਈ ਆਉਂਦਾ ਵਾ, ਮੰਨ ਲਓ ਮੈਂ ਆਇਆ ਵਾ, ਬਾਣਾ ਪਾਇਆ ਵਾ, ਮੇਰੇ ਨਾਲ 4 ਸਿੰਘ ਨੇ, ਜਾਂ ਮੈਂ ਆਇਆ, ਮੇਰੇ ਨਾਲ ਸਿਕਿਉਰਿਟੀ ਦੇ 4 ਮੁਲਾਜ਼ਮ ਨੇ, ਗਨਮੈਨ ਨੇ, ਕੀ ਤੁਸੀਂ ਹਰ ਇੱਕ ਨੂੰ ਸਰੋਪਾ ਦਿੰਦੇ ਹੋ? ਨਹੀਂ ਸਰ, ਸਿਰਫ ਉਹਨਾਂ ਨੇ ਦੇਖ ਕਰਾਈ ਆ, ਦੇਖ ਕਰਾ ਕੇ ਗੋਲਕ 'ਚ ਕੁਝ ਮਾਇਆ ਪਾਈ ਆ। ਇਹ ਕਰਕੇ ਜਦੋਂ ਤੁਹਾਨੂੰ ਦਫ਼ਤਰ ਤੋਂ ਇੰਸਟਰਕਸ਼ਨ ਹੁੰਦੀਆਂ ਨੇ ਵੀ ਫਲਾਣਾ ਬੰਦਾ ਆ ਰਿਹਾ ਵਾ, ਕੋਈ ਆਗੂ ਆ ਰਿਹਾ, ਕੋਈ ਜੋ ਵੀ ਆ ਰਿਹਾ, ਵੀ ਉਹਨੂੰ ਸਰੋਪਾ ਦਿਓ, ਤੁਸੀਂ ਫੇਰ ਸਰੋਪਾ ਦਿੰਦੇ ਹੋ ਕਿ ਜਾਂ ਤੁਸੀਂ ਕੋਈ ਵੀ ਦੇਗ ਕਰਾਉਂਦਾ ਵਾ ਤੇ ਉਹਨੂੰ ਆ ਕੇ ਸਰੋਪਾ ਦੇ ਦਿੰਦੇ ਹੋ ਉੱਥੋਂ? ਸਰ ਜੇ ਕੋਈ ਮਾਇਆ ਗੋਲਕ 'ਚ ਪਾਉਂਦਾ ਆ ਤੇ ਉਹ ਵੀ ਇਹਦੇ ਵਿੱਚ ਅਸੀਂ ਜੇ ਮਤਲਬ ਕਿ ਇਹਨੇ ਮਾਇਆ ਪਾਈ ਆ, ਸੇਵਾ ਕਰਾਈ ਆ, ਇਹ ਸਰੋਪਾ ਦੇ ਦਿੰਦੇ ਆ। ਅੱਛਾ, ਮਤਲਬ ਤੁਸੀਂ ਇਹ ਨਹੀਂ ਵੇਖਦੇ ਵੀ ਬੰਦਾ ਕੌਣ ਆ ਕੌਣ ਨਹੀਂ ਆ? ਉਹਦੇ ਨਾਲ ਪੁਲਿਸ ਦੇ ਗਨਮੈਨ ਨੇ। ਏਦਾਂ ਨਹੀਂ ਹੁੰਦਾ, ਏਦਾਂ ਨਹੀਂ ਹੁੰਦਾ ਸੁਖਪਾਲ ਸਿੰਘ। ਪਹਿਲੀ ਗੱਲ ਤਾਂ ਏਦਾਂ ਨਹੀਂ ਹੋ ਸਕਦਾ ਵੀ ਤੁਸੀਂ ਸੋਸ਼ਲ ਮੀਡੀਆ ਨਾ ਚਲਾਉਂਦੇ ਹੋਵੋ ਤੇ ਤੁਹਾਨੂੰ ਇਸ ਬੰਦੇ ਸਰ ਮੈਨੂੰ ਚਲਾਉਣ ਦੀ ਇਜਾਜ਼ਤ ਹੀ ਨਹੀਂ ਉਹ ਫੋਨ ਜੀ। ਤੁਹਾਡੇ ਕੋਲ ਫੋਨ WhatsApp ਵਾਲਾ ਫੋਨ ਆ ਤੁਹਾਡਾ? ਹਾਂਜੀ ਨਹੀਂ ਜੀ, ਨਹੀਂ ਜੀ, ਨਹੀਂ। ਹਾਂ, ਬਿਲਕੁਲ ਸਿੰਪਲ ਫੋਨ ਆ। ਬਿਲਕੁਲ। ਚਲੋ ਇਹ ਛੱਡ ਦੋ ਗੱਲ, ਤੁਸੀਂ ਵੀ ਤੁਹਾਨੂੰ ਜਾਂਚ ਨਹੀਂ, ਤੁਹਾਨੂੰ ਪਤਾ ਹੀ ਨਹੀਂ ਉਹ ਬੰਦਾ ਕੌਣ ਆ। ਪਰ ਤੁਸੀਂ ਮੈਨੂੰ ਆਪ ਕਿਹਾ ਵਾ ਵੀ ਤੁਹਾਨੂੰ ਦਫ਼ਤਰੋਂ ਇੰਸਟਰਕਸ਼ਨ ਆਈਆਂ ਵੀ ਕੋਈ ਬੰਦਾ ਆ ਰਿਹਾ ਵਾ, ਲੀਡਰ ਆ ਰਿਹਾ ਵਾ, ਤੇ ਤੁਸੀਂ ਉਹਨੂੰ ਸਰੋਪਾ ਦੇ ਦਿਓ। ਬਸ ਮੈਨੂੰ ਤੁਸੀਂ ਇਹ ਦੱਸੋ, ਦਫ਼ਤਰੋਂ ਤੁਹਾਨੂੰ ਕਿਹਨੇ ਇੰਸਟਰਕਸ਼ਨ ਦਿੱਤੀਆਂ, ਕਿਹਨੇ ਤੁਹਾਨੂੰ ਆਗਿਆ ਕੀਤੀ ਤੇ ਫਿਰ ਤੁਸੀਂ ਸਰੋਪਾ ਦਿੱਤਾ? ਮੈਨੂੰ ਉਸ ਬੰਦੇ ਦਾ ਨਾਮ ਦਿਓ। ਸਰ ਸਰੋਪੇ ਬਾਰੇ ਮੈਨੂੰ ਕਿਸੇ ਨੇ ਕਿਹਾ, ਮੈਂ ਐਵੇਂ ਕਿਸੇ ਦਾ ਨਾਂ ਤੁਹਾਨੂੰ ਕਿਉਂ? ਅਸੀਂ ਗ੍ਰੰਥੀ ਹੋ ਕੇ ਤੁਹਾਡੇ ਤੇ ਐਕਸ਼ਨ ਆਊਗਾ ਸਾਰਾ। ਹਾਂਜੀ, ਫਿਰ ਤੁਹਾਡੇ ਤੇ ਐਕਸ਼ਨ ਆਊਗਾ ਸਾਰਾ, ਫਿਰ ਤੁਸੀਂ ਸਸਪੈਂਡ ਸਰ ਮੈਨੂੰ ਪਤਾ ਹੀ ਨਹੀਂ ਇਹ ਬਾਰੇ, ਮੈਂ ਤੁਹਾਨੂੰ ਜਾਣੇ ਨਹੀਂ ਤੁਸੀਂ ਜਿਹੜੀ ਸਟੇਟਮੈਂਟ ਦਿੱਤੀ ਨਾ ਪਹਿਲਾਂ, ਮੁੱਕਰ ਹੋਣਾ ਆਪਣੀ ਸਟੇਟਮੈਂਟ ਤੇ ਰਹਿ ਵੀਰਾ। ਤੂੰ ਮੈਨੂੰ ਇਹ ਗੱਲ ਕਹੀ ਆ ਕਿ ਮੈਨੂੰ ਦਫ਼ਤਰੋਂ ਇੰਸਟਰਕਸ਼ਨ ਆਈ ਆ, ਦਫ਼ਤਰੋਂ ਅੱਗੇ ਆਈ ਆ, ਆਰਡਰ ਆਇਆ ਵਾ ਕਿ ਭਾਈ ਸਭ ਬੰਦਾ ਆ ਰਿਹਾ, ਕੋਈ ਲੀਡਰ ਆ ਰਿਹਾ, ਉਹਨੂੰ ਸਰੋਪਾ ਦੇਣਾ। ਤੇ ਮੈਂ ਲੀਡਰ ਬਾਰੇ ਮੈਂ ਕਿਹਾ ਹੀ ਨਹੀਂ ਤੁਹਾਨੂੰ। ਵੇਖੋ ਹੁਣੇ ਵੀ ਲਾ ਕੇ ਵੇਖ ਲਓ, ਮੇਰੇ ਕੋਲ ਰਿਕਾਰਡਿੰਗ ਆ ਮਿੱਤਰ, ਤੇਰੀ ਰਿਕਾਰਡਿੰਗ ਹੋ ਰਹੀ ਆ। ਹਾਂਜੀ 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 ਰਿਕਾਰਡਿੰਗ ਹੈ। ਚਲੋ ਸੁਣਾ ਦਿਓ ਮੈਨੂੰ, ਮੈਂ ਉਹਨੂੰ ਰਿਕਾਰਡਿੰਗ ਸੁਣਾ ਦਾਂ। ਤੇ ਜੇ ਉਹ ਤੂੰ ਇਹ ਗੱਲ ਕਹੀ ਹੋਵੇ ਵੀ ਮੈਨੂੰ ਦਫ਼ਤਰੋਂ ਹੁਕਮ ਆਇਆ ਵਾ, ਤੇ ਫਿਰ ਇਹੋ ਹੀ ਮੈਨੂੰ ਆਇਆ ਸਰ, ਕੋਈ ਨੁਮਾਇੰਦਾ ਆ ਰਿਹਾ ਵਾ। ਹਾਂ ਨੁਮਾਇੰਦਾ ਆ ਰਿਹਾ, ਆਪੇ ਤੂੰ ਕਹਿਤਾ ਨਾ ਹੁਣ। ਹਾਂਜੀ ਹਾਂਜੀ ਨੁਮਾਇੰਦਾ ਆ ਰਿਹਾ। ਤੈਨੂੰ ਦਫ਼ਤਰੋਂ ਕਿਹੜੇ ਦਫ਼ਤਰੋਂ ਆਰਡਰ ਆਇਆ? ਕਿੰਨੇ ਤੈਨੂੰ ਆਰਡਰ ਦਿੱਤਾ? ਉਹ ਮੈਨੇਜਰ ਸੀਗਾ, ਉਹ ਕੋਈ ਪ੍ਰਬੰਧਕ ਸੀਗਾ, ਉਹ ਮੈਂਬਰ ਸੀਗਾ, ਉਹ ਬੰਦਾ ਕੌਣ ਸੀ? ਸੇਵਾਦਾਰ ਆ। ਸੇਵਾਦਾਰ ਮਤਲਬ ਸੇਵਾ? ਤੈਨੂੰ ਕੋਈ ਸੇਵਾਦਾਰ ਕਹਿੰਦਾ ਵਾ ਕਿ ਮੰਨ ਲਾ ਸਲਾਹ ਦਿੰਦਾ ਵਾ ਸੇਵਾਦਾਰ, ਉਹਨੂੰ ਸੇਵਾਦਾਰ ਨੂੰ ਕਿਸੇ ਨੇ ਕਿਹਾ ਹੋਊਗਾ ਨਾ। ਸਰ ਉਦੋਂ ਤਾਂ ਦਫ਼ਤਰੇ ਕੋਈ ਨਹੀਂ, ਮੈਨੂੰ ਕਿ ਸਿਰਫ ਉੱਤੋਂ ਆਵਾਜ਼ ਹੀ ਆਈ ਆ। ਵੇਖ ਮੇਰੀ ਗੱਲ ਸੁਣ ਬਾਬਾ ਜੀ, ਕੋਈ ਨੁਮਾਇੰਦਾ ਆ ਰਿਹਾ। ਇਹ ਸੁਖਪਾਲ ਸਿੰਘ ਤੂੰ ਅੱਜ ਦੱਸ ਦੇ, ਇਹ ਦੱਸ ਦੇ ਕੱਲ। ਜੇ ਤੇ ਤੂੰ ਰੌਲਾ ਪਾ ਕੇ ਦੱਸਣਾ, ਮੰਨ ਲਾ ਤੈਨੂੰ ਤੂੰ ਕਹਿਤਾ ਵੀ ਤੂੰ ਤੇ ਸਾਫ਼ ਹੋ ਗਿਆ ਵਿੱਚੋਂ ਵੀ ਤੈਨੂੰ ਉਹਦੇ ਬੰਦੇ ਦੇ ਬਾਰੇ ਪਤਾ ਨਹੀਂ ਸੀਗਾ ਵੀ ਉਹ ਬੰਦਾ ਕੌਣ ਆ। ਇਹਦਾ ਮਤਲਬ ਤੈਨੂੰ ਉੱਤੋਂ ਆਰਡਰ ਆਇਆ, ਤੈਨੂੰ ਆਰਡਰ ਆਇਆ। ਮੈਨੂੰ ਜਿੰਨੀ ਕੁ ਗੱਲ
ਇੱਧਰ ਵੇਖੋ ਮੈਂ ਤੁਹਾਡੇ ਨਾਲ ਕਦੇ ਗਲਤੀ ਨਹੀਂ ਜਿਹੜੀ ਮੈਂ ਤੁਹਾਡੇ ਨਾਲ ਇਨਸਾਫ ਗੱਲ ਤੇਰੀ ਗੱਲ ਤਾਂ ਮੈਂ ਤੈਨੂੰ ਕਿਹਾ ਤੇਰੀ ਗਲਤੀ ਕੋਈ ਨਹੀਂ, ਤੇਰੀ ਡਿਊਟੀ ਆ। ਤੈਨੂੰ ਮੰਨ ਲਾ ਕਿਸੇ ਨੇ ਤੈਨੂੰ, ਮੈਂ ਮੈਨੇਜਰ ਆ, ਮੈਂ ਤੈਨੂੰ ਮੈਨੇਜਰ ਨੇ ਆਰਡਰ ਕਰਤਾ, ਮੈਂ ਤੇਰੇ ਤੋਂ ਅਹੁਦੇ ਤੇ ਵੱਡਾ ਵਾਂ ਤੇ ਜਦੋਂ ਤੈਨੂੰ ਮੈਂ ਆਰਡਰ ਕਰ ਦੂੰ ਤੈਨੂੰ ਕੰਮ ਕਰਨਾ ਪੈਣਾ, ਤੂੰ ਨੌਕਰੀ ਕਰਦਾ। ਪਰ ਮੈਂ ਇਹ ਗੱਲ ਪੁੱਛਦਾ ਵੀ ਤੈਨੂੰ ਕਿਹਨੇ ਆਰਡਰ ਕੀਤਾ? ਸਰ ਮੈਨੂੰ ਤੇ ਸੇਵਾਦਾਰ ਨੇ ਆਵਾਜ਼ ਇਹੋ ਦਿੱਤੀ ਹੈ, ਮੈਂ ਸਿਕਿਉਰਿਟੀ ਯਾਰ ਸੇਵਾਦਾਰ ਦੇ ਕਹਿਣ ਤੇ ਤੂੰ ਦੇ ਨਹੀਂ ਦਿੰਦਾ ਸਰੋਪਾ। ਇਹਦਾ ਮਤਲਬ ਸੇਵਾਦਾਰ ਨੂੰ, ਤੈਨੂੰ ਸੇਵਾਦਾਰ ਨੇ ਇਹ ਗੱਲ ਆਖੀ ਹੋਊਗਾ ਨਾ ਵੀ ਫਲਾਣੇ ਅਫਸਰ ਨੇ, ਫਲਾਣੇ ਵੱਡੇ ਅਹੁਦੇਦਾਰ ਨੇ ਮੈਨੂੰ ਕਿਹਾ ਵਾ ਕਿ ਭਾਈ ਸਾਹਿਬ ਜੀ ਨੂੰ ਸਰੋਪਾ ਦੇ ਦਿਓ। ਉਹ ਬੰਦਾ ਕੌਣ ਆ? ਸਰ ਮੈਨੂੰ ਨਹੀਂ ਕਿਹਾ, ਮੈਂ ਆਪਣੇ ਤੌਰ ਤੇ ਮੈਂ ਉਹਦਾ ਲਿਬਾਸ